अस्सलाम वालेकुम जी। उम्मीद करना कि सारे ठीक हो। ते अच्छा जी, माशाल्लाह एक और स्टूडेंट पास होए ने ਸਿੰਘ ਅਚਰਜੀਤ ਬਾਈ ਨੇ ਜੀ। ਅਗਰ ਮੈਂ ਸਹੀ ਬੋਲਿਆ ਤੇ ਇਹਨਾਂ ਦੀਆਂ ਦੋ ਗਲਤੀਆਂ ਹੋਈਆਂ ਨੇ ਔਰ ਇਹਨਾਂ ਆਪਣੀ ਥਿਊਰੀ ਪਾਸ ਕੀਤੀ ਜੀ। ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋਵੇ। ਤੇ ਬਾਕੀ ਜੀ ਜਿਹੜੇ ਸਟੂਡੈਂਟ ਨੇ ਥਿਊਰੀ ਪਾਸ ਕਰ ਲਈਏ, ਮੇਰੇ WhatsApp ਨੰਬਰ ਤੇ ਆਪਣਾ PDF ਸੈਂਡ ਕਰ ਦਿਓ ਤਾਂ ਕਿ ਦੂਸਰਿਆਂ ਦੋਸਤਾਂ ਨਾਲ ਵੀ ਸ਼ੇਅਰ ਹੋਵੇ। ਔਰ ਨਵੇਂ ਸਟੂਡੈਂਟ ਉਹਨਾਂ ਨੂੰ ਦੱਸ ਦੇਵਾਂ ਕਿ ਇਸ ਚੈਨਲ ਦੇ ਉੱਤੇ 3 ਤੇ 20 ਦਾ ਪੂਰਾ ਕੋਰਸ ਅਪਲੋਡ ਹੈ। ਸਾਰੇ ਦਾ ਸਾਰਾ ਫ੍ਰੀ ਹੈ। ਤੁਹਾਡੀ ਤਿਆਰੀ ਇੱਥੋਂ ਬਿਲਕੁਲ ਫ੍ਰੀ ਹੋ ਜਾਏਗੀ। ਐਪਲੀਕੇਸ਼ਨ ਵੈਬ 'ਤੇ ਗੂਗਲ ਤੋਂ ਡਾਊਨਲੋਡ ਹੋਵੇਗੀ ਐਂਡਰੋਇਡ ਫੋਨ ਦੇ ਵਿੱਚ। ਅਗਰ ਤੁਹਾਡੇ ਕੋਲ ਆਈਫੋਨ ਹੈ ਤੇ ਫਿਰ ਤੁਸੀਂ ਇਹ ਵਾਲੀ ਐਪਲੀਕੇਸ਼ਨ ਆਨਲਾਈਨ ਯੂਜ਼ ਕਰ ਸਕਦੇ ਹੋ। ਠੀਕ ਹੈ ਜੀ। ਤੇ ਚਲੋ ਜੀ, ਪਹਿਲਾ ਸਵਾਲ ਵੇਖਦੇ ਹਾਂ। ਅੱਛਾ ਜੀ, ਨਿਸ਼ਾਨ ਦਾ ਕੀ ਮਤਲਬ ਹੈ ਬਈ ਅੱਗੇ ਜਾ ਕੇ ਸੱਜੇ ਮੁੜਨਾ ਓਬਲੀਗੋ ਹੈ। Il segnale raffigurato è il ਨਿਸ਼ਾਨ ਦਿਖਾਇਆ ਗਿਆ è un segnale di previso। ਕਹਿੰਦਾ ਇਹ ਨਿਸ਼ਾਨ ਹੈ previso ਦਾ di pericolo, ਜਿਹੜਾ ਖਤਰੇ ਦਾ ਹੁੰਦਾ ਹੈ। ਫਾਲਸੋ ਜੀ, ਇਹ previso ਤੇ ਆਵੇ ਲੇਕਿਨ pericolo ਦਾ ਨਹੀਂ, obligo ਦਾ previso ਹੈ। ਦੂਸਰਾ, ਅੱਛਾ ਜੀ, ਇਹ ਇਸ਼ਾਰਾ ਆ ਗਿਆ। ਇਹ ਜਿਹੜਾ doppio senso carreggiata ਹੁੰਦਾ ਹੈ ਉਹਦੇ ਉੱਤੇ ਇਹ ਲੱਗਿਆ ਹੁੰਦਾ ਹੈ ਇਸ਼ਾਰਾ। ਠੀਕ ਹੈ। ਇਹਦੇ ਤੇ ਹੁਣ ਜਿਹੜੇ ਕੁਰਸੀ ਦੇ ਉੱਤੇ ਰੋਸੋ ਕ੍ਰਾਸ ਲੱਗੀ ਹੈ, ਮਤਲਬ ਤੁਸੀਂ ਇਸ ਕੁਰਸੀ ਤੇ ਨਹੀਂ ਚੱਲ ਸਕਦੇ। ਵੇਰਦੇ ਵਾਲੇ ਤੀਰ ਤੇ ਚੱਲ ਸਕਦੇ ਹੋ ਜਿਹੜੇ ਕੁਰਸੀ ਤੇ ਲੱਗੇ ਹੈ। ਔਰ ਜਿਹੜੇ ਕੁਰਸੀ ਉੱਤੇ ਜਾਲੋ ਤੀਰ ਲੱਗੀ ਹੈ, ਇਹਦਾ ਇਹ ਮਤਲਬ ਹੈ ਵੀ ਜਿਹੜੀਆਂ ਗੱਡੀਆਂ ਇਸ ਕੁਰਸੀ ਤੇ ਚਲਦੀਆਂ ਨੇ ਪਈਆਂ, ਉਹ ਇਹਨੂੰ ਛੱਡ ਕੇ ਜਿੱਧਰ ਇਸ਼ਾਰਾ ਕਰ ਰਿਹਾ ਤੀਰ ਦਾ ਨਿਸ਼ਾਨ ਉਧਰ ਚਲੇ ਜਾਓ। ਠੀਕ ਹੈ, ਇਸ ਕੁਰਸੀ ਨੂੰ ਛੱਡ ਦਿਓ। ਨਹੀਂ ਸੈਮਾਫੋਰੀ ਇਨ ਫਿਗੂਰਾ, ਕਹਿੰਦਾ ਜਿਹੜੇ ਇਸ਼ਾਰੇ ਤਸਵੀਰ ਦੇ ਵਿੱਚ ਨੇ। ਲਾ ਲੂਚੇ ਜਾਲਾ ਲੰਪeggiante, ਜਿਹੜੀ ਪੀਲੀ ਲਾਈਟ ਲੰਪeggiante ਵੇ ਬਲਦੀ ਬੁਝਦੀ ਏ। obbliga il conducente, ਇਹ ਡਰਾਈਵਰ ਤੇ ਲਾਗੂ ਕਰ ਰਹੀ ਏ। a spostarsi nella corsia, ਵੀ ਉਸ ਕੁਰਸੀ ਵਿੱਚ ਸ਼ਿਫਟ ਹੋ ਜਾਵੇ, ਚਲਾ ਜਾਵੇ। indicata dalla freccia, ਜਿਹੜਾ ਤੀਰ ਦੇ ਨਾਲ ਦੱਸਿਆ ਜਾ ਰਿਹਾ ਜਾਂ ਜਿਹੜਾ ਦੱਸਿਆ ਗਿਆ ਵੇਰੋ ਜੀ। ਅੱਛਾ ਜੀ, ਇਹਨਾਂ ਫਾਲਸੋ ਕੀਤੇ ਲੇਕਿਨ ਵੇਰੋ ਇਹ ਇਹਨਾਂ ਦੀ ਇੱਕ ਗਲਤੀ ਹੈ ਵੇ। ਤੀਸਰਾ, ਸੁਸਤਰਾਦੇ ਐਕਸਟਰਬਾਨੇ ਪ੍ਰਿੰਸੀਪਾਲੀ, ਕਹਿੰਦਾ ਪ੍ਰਿੰਸੀਪਾਲੀ ਸੜਕ ਦੇ ਉੱਤੇ il limite massimo di velocità, ਜਿਹੜੀ ਮੈਕਸਿਮਮ ਸਪੀਡ ਲਿਮਟ ਹੈ ਇਹਦੀ 77 ਕਿਲੋਮੀਟਰ all'ora, 70 ਦੀ ਸਪੀਡ ਹੈ। per autovettura, ਉਸ ਗੱਡੀ ਦੇ ਲਈ che traina ਕਾਰਵਾਨ, ਜਿਹਨੇ ਕਾਰਵਾਨ ਟੋਚਨ ਕੀਤੇ ਹੈ ਦੀ 900 ਕਿਲੋਗ੍ਰਾਮੀ ਦਾ ਵੇਰੋ ਜੀ। ਕਿਉਂਕਿ 900 ਕਿਲੋਗ੍ਰਾਮੀ ਬੜਾ ਵੱਡਾ ਵੱਡੇ ਰਮੋਰਕੇ ਚ ਆ ਜਾਂਦਾ ਹੈ। ਔਰ ਜਦੋਂ ਗੱਡੀ ਦੇ ਪਿੱਛੇ ਵੱਡਾ ਰਮੋਰਕੇ ਲਾਇਆ ਜਾਵੇ ਤੇ ਸਪੀਡ ਤੁਹਾਡੀ 110 ਤੋਂ ਘੱਟ ਕੇ 70 ਹੋ ਜਾਂਦੀ, ਜਾਂ 90 ਤੋਂ ਘੱਟ ਕੇ ਵੀ 70 ਹੋ ਜਾਂਦੀ ਅਗਰ ਤੁਸੀਂ ਸਟਰਾਦਾ ਐਕਸਟਰਬਾਨਾ ਸੈਕੰਡਾਰੀਆ ਦੇ ਉੱਤੇ ਚੱਲਦੇ ਹੋ ਪਏ। 4 ਨੰਬਰ, il mancato rispetto, ਕਹਿੰਦਾ mancato rispetto, ਤੁਸੀਂ ਰਿਸਪੈਕਟ ਨਹੀਂ ਕੀਤੀ, ਅਮਲ ਨਹੀਂ ਕੀਤਾ delle norme, ਕਾਨੂੰਨ ਤੇ legge ਤੇ prescritte, ਜਿਹੜੇ ਦੱਸੇ ਗਏ ਨੇ per immettersi nel flusso della circolazione, traffic ਦੇ ਵਿੱਚ ਐਂਟਰ ਹੋਣੇ ਵਾਸਤੇ। non comporta la sottrazione di punti della patente, ਕਹਿੰਦਾ ਤੁਸੀਂ ਅਮਲ ਨਹੀਂ ਕੀਤਾ ਤੇ puntiਆਂ ਨਹੀਂ ਕੱਟੀਆਂ ਜਾਣਗੀਆਂ। ma sanzione pecuniaria, ਲੇਕਿਨ ਕਹਿੰਦਾ ਜੁਰਮਾਨਾ ਹੋਵੇਗਾ, ਮਾਲੀ ਜੁਰਮਾਨਾ ਹੋਵੇਗਾ। ਫਾਲਸੋ। ਅੱਛਾ ਜੀ, ਇਹ ਜਿਹੜਾ ਇਹ ਹੈ pecuniaria, ਇਹ sempre falso ਔਰ zero vero ਹੈ। 5 ਨੰਬਰ, nel caso di ingombro della carreggiata, ਕਹਿੰਦਾ ਉਹ ਸੂਰਤ ਜਦੋਂ carreggiata ਤੇ ਰੁਕਾਵਟ ਹੋਵੇ per caduta del carico, ਸਮਾਨ ਡਿੱਗਣੇ ਦੀ ਵਜ੍ਹਾ ਤੋਂ non removibile, ਔਰ ਐਸਾ ਸਮਾਨ ਜਿਹੜਾ ਹਟਾ ਵੀ ਨਹੀਂ ਸਕਦੇ। il conducente può evitare di informare, ਕਹਿੰਦਾ ਡਰਾਈਵਰ ਦੱਸਣੇ ਤੋਂ ਬਚ ਸਕਦਾ ਹੈ un organo di polizia, ਪੁਲਿਸ ਵਾਲਿਆਂ ਨੂੰ, ਮਤਲਬ ਪੁਲਿਸ ਵਾਲਿਆਂ ਨੂੰ ਨਾ ਦੱਸੇ। se presegnala la zona, ਅਗਰ ਜ਼ੋਨੇ ਦੀ ਨਿਸ਼ਾਨਦੇਹੀ ਕਰ ਦਿੰਦਾ ਹੈ। con efficaci segnali manuali, ਹੱਥ ਨਾਲ ਇਸ਼ਾਰੇ ਕਰਕੇ। ਫਾਲਸੋ ਜੀ, ਮਤਲਬ ਉਹਦਾ ਇਹ ਵੇ ਵੀ ਜਿੱਥੇ ਸੜਕ ਤੇ ਸਮਾਨ ਡਿੱਗ ਗਿਆ ਔਰ ਉਹ ਹਟਾ ਵੀ ਨਹੀਂ ਤੁਸੀਂ ਸਕਦੇ, ਕੋਈ ਐਸਾ ਸਮਾਨ ਹੈ ਤੇ ਪੁਲਿਸ ਵਾਲਿਆਂ ਨੂੰ ਦੱਸਣ ਦੀ ਜ਼ਰੂਰਤ ਕੋਈ ਨਹੀਂ। ਅਗਰ ਤੁਸੀਂ ਉੱਥੇ ਖੜੇ ਹੋ ਕੇ ਹੱਥ ਨਾਲ ਇਸ਼ਾਰੇ ਕਰਦੇ ਰਹਿੰਦੇ ਹੋ ਵੀ ਜਿਹੜੀਆਂ ਗੱਡੀਆਂ ਹੁੰਦੀਆਂ ਨੇ ਪਈਆਂ ਉਹਨਾਂ ਨੂੰ ਦੱਸਦੇ ਹੋ ਵੀ ਇੱਥੋਂ ਪਰਾਂ ਉਹ ਸਮਾਨ ਡਿੱਗੇ ਹੈ, ਤੇ ਫਿਰ ਕਹਿੰਦਾ ਪੁਲਿਸ ਵਾਲਿਆਂ ਨੂੰ ਦੱਸਣ ਦੀ ਜ਼ਰੂਰਤ ਨਹੀਂ। ਫਾਲਸੋ। 6 ਨੰਬਰ, la revoca della patente può essere disposta, ਕਹਿੰਦਾ ਲਾਇਸੈਂਸ ਕੈਂਸਲ ਹੋ ਸਕਦਾ ਹੈ dagli organi di polizia, ਪੁਲਿਸ ਵਾਲਿਆਂ ਦੀ ਤਰਫੋਂ, ਮਤਲਬ ਉਹ ਇਹਨੂੰ ਕੈਂਸਲ ਕਰ ਸਕਦੇ ਨੇ। ਫਾਲਸੋ। 7 ਨੰਬਰ, ਕੀ ਇਹ penalmente, ਕਹਿੰਦਾ ਜਿਹਦੇ ਤੇ ਪੈਨਾਲੇ ਲੱਗੀ ਹੈ ਇਹ civilmente, civilmente ਲੱਗੀ ਹੈ। responsabile di un sinistro stradale o road accident, ਦਾ ਜ਼ਿੰਮੇਦਾਰ ਹੈ qualora abbia violato, ਜਦੋਂ ਉਹਨੇ ਖਿਲਾਫ ਵਰਜ਼ੀ ਕੀਤੀ ਹੈ norme del codice della strada, ਸੜਕ ਦੇ ਕਾਨੂੰਨ ਦੀ ਲੇਜੇ ਦੀ e anche soggetto alle relative sanzioni, ਕਹਿੰਦਾ ਇਹਦੇ ਨਾਲ ਜੁਰਮਾਨੇ ਵੀ ਹੋਣ ਦੇ, ਵੇਰੋ ਜੀ ਜੁਰਮਾਨੇ ਵੀ ਹੋਣ ਦੇ।
अच्छा जी, 8 नंबर discesa ਆ ਗਿਆ। In presenza del segnale raffigurato ਜਿਹੜਾ ਨਿਸ਼ਾਨ ਦਿਖਾਇਆ ਗਿਆ ਦੀ ਮੌਜੂਦਗੀ ਵਿੱਚ ਜ਼ੋਨੀਆ inserire la marcia più alta, ਕਹਿੰਦਾ più alta ਗੇਅਰ ਲਾਣਾ ਮਤਲਬ ਵੱਡਾ ਗੇਅਰ ਲਾਣਾ e adeguare la velocità ਤੇ ਸਪੀਡ ਨੂੰ ਐਡਜਸਟ ਕਰਨਾ ਹੈ con i freni ਬ੍ਰੇਕਾਂ ਦੇ ਨਾਲ। ਫਾਲਸੋ ਜੀ, ਜਦੋਂ ਤੁਸੀਂ ਢਲਾਣ ਉਤਰਦੇ ਹੋ ਤੇ ਛੋਟਾ ਗੇਅਰ ਲਾ ਕੇ ਰੱਖੋ ਤਾਂ ਕਿ ਇੰਜਣ ਦੀ ਵਜ੍ਹਾ ਤੋਂ ਗੱਡੀ ਸਲੋ ਰਵੇ, ਤੁਹਾਨੂੰ ਬਾਰ-ਬਾਰ ਬ੍ਰੇਕਾਂ ਨਾ ਲਾਣੀਆਂ ਪੈਣ। ਇਹ ਚੀਜ਼ ਬਿਲਕੁਲ ਉਲਟ ਕਹਿ ਰਿਹਾ। 9 ਨੰਬਰ ਜੀ, ਸੋਸਤੇ ਦੀ ਪਾਬੰਦੀ ਵਾਲਾ ਨਿਸ਼ਾਨ ਹੈ, ਥੱਲੇ ਪਨੇਲੋ ਲਵੋਰਾਤੀਵੀ ਲੱਗੀ ਏ। ਇਹਦਾ ਕੀ ਮਤਲਬ ਬਣਿਆ? ਸੋਸਤਾ ਕਰਨਾ ਮਨਾ ਹੈ ਕੰਮ ਵਾਲਿਆਂ ਦਿਨਾਂ ਵਿੱਚ ਔਰ ਇਸ ਟਾਈਮ ਦੇ ਵਿੱਚ। il segnale A ਕਹਿੰਦਾ A ਨਿਸ਼ਾਨ con il pannello B ਨਿਸ਼ਾਨ ਦੇ B ਪਨੇਲੋ ਦੇ ਨਾਲ vieta la sosta ਕਹਿੰਦਾ ਸੋਸਤਾ ਮਨਾ ਕਰਦਾ ਹੈ solo nei giorni lavorativi, ਸਿਰਫ ਕੰਮ ਵਾਲੇ ਦਿਨਾਂ ਦੇ ਵਿੱਚ ਵੇਰੋ। 10 ਨੰਬਰ ਜੀ, ਇਜ਼ਰਾ ਦੀ ਟ੍ਰੈਫਿਕ ਆ ਗਿਆ ਤੇ ਜਿਹੜੀ ਗੱਡੀ ਜਿਹੜੇ ਕੁਰਸੀ 'ਚ ਆਵੇ ਉਧਰ ਹੀ ਜਾ ਸਕਦੀ ਹੈ, ਆਪਣਾ ਕੁਰਸੀਆ ਚੇਂਜ ਨਹੀਂ ਕਰ ਸਕਦੀ। In presenza dell'isola di traffico ਕਹਿੰਦਾ isola di traffico ਦੀ ਮੌਜੂਦਗੀ ਵਿੱਚ rappresentato in figura ਜਿਹੜਾ ਤਸਵੀਰ ਦਿਖਾਇਆ ਗਿਆ il veicolo B ਗੱਡੀ pose voltare a sinistra ਕਹਿੰਦਾ ਖੱਬੇ ਮੁੜ ਸਕਦੀ ਏ dando la precedenza al veicolo A, ਇਹ ਗੱਡੀ ਨੂੰ ਹੱਕ ਦੇਂਦਿਆਂ ਹੋਇਆ ਫਾਲਸੋ ਜੀ ਕਿਧਰੇ ਵੀ ਨਹੀਂ ਜਾ ਸਕਦੀ ਕੋਈ ਦੂਸਰੀ ਗੱਡੀ ਜਿਹੜੀ। 11 ਨੰਬਰ ਜੀ, ਇਸ ਪਨੇਲੋ ਦਾ ਕੀ ਮਤਲਬ ਹੈ? ਅਗਰ ਸੜਕ ਤੇ ਲੱਗੀ ਏ ਇਹਦਾ ਮਤਲਬ ਇਹ ਵੇ ਕਿ ਜਾਂ ਸੜਕ ਦੇ ਉੱਤੇ ਲੈਣਾ ਕੋਈ ਨਹੀਂ ਲੱਗੀਆਂ ਆਰਜ਼ੀ ਤੌਰ ਤੇ ਜਾਂ ਲੈਣਾ ਲਾਂਦੇ ਨੇ ਜਿਹੜੀਆਂ ਥੱਲੇ ਲੱਗੀਆਂ ਹੁੰਦੀਆਂ ਨੇ। Il pannello integrativo raffigurato ਵਾਲੀ ਪਨੇਲੋ ਦਿਖਾਈ ਗਈ ਹੈ। previsa ਇਹ ਦੱਸ ਰਹੀ ਹੈ che temporaneamente ਵਈ ਆਰਜ਼ੀ ਤੌਰ ਤੇ ਟੈਂਪਰੇਰੀ ਤੌਰ ਤੇ manca la segnaletica orizzontale sulla carreggiata, ਵਈ carreggiate ਦੇ ਉੱਤੇ ਜਿਹੜੇ segnaletica orizzontale ਨਾ ਮਤਲਬ ਜਿਹੜੀਆਂ ਲੈਣਾ ਨੇ ਨਾ ਉਹ ਮਾਂਕਾ ਨੇ ਕੋਈ ਨਹੀਂ ਲੱਗੀਆਂ ਵੇਰੋ। ਅੱਛਾ ਜੀ, orizzontale ਆ ਗਿਆ sempre vero ਔਰ 2 falso ਨੇ। 12 ਨੰਬਰ il conducente che intende mettersi ਕਹਿੰਦਾ ਉਹ ਡਰਾਈਵਰ ਜਿਹੜਾ ਐਂਟਰ ਹੋਣਾ ਚਾਹੁੰਦਾ ਹੈ, ਦਾਖਲ ਹੋਣਾ ਚਾਹੁੰਦਾ ਹੈ nel flusso della circolazione, ਟ੍ਰੈਫਿਕ ਦੇ ਫਲੋ ਦੇ ਵਿੱਚ ਮਤਲਬ ਟ੍ਰੈਫਿਕ ਚੱਲ ਰਹੀ ਉਹਦੇ ਵਿੱਚ ਐਂਟਰ ਹੋਣਾ ਚਾਹੁੰਦਾ ਹੈ। deve dare la precedenza ਕਹਿੰਦਾ ਇਸ ਹੱਕ ਦੇਣਾ ਹੈ ai veicoli in transito, ਉਹਨਾਂ ਗੱਡੀਆਂ ਨੂੰ ਜਿਹੜੀਆਂ ਚੱਲਦੀਆਂ ਪਈਆਂ ਵੇਰੋ। 13 ਨੰਬਰ la sosta di emergenza, ਇਹ ਸੋਸਤਾ ਦੀ ਐਮਰਜੈਂਸੀ ਦੀ ਗੱਲ ਕਰਨ ਲੱਗਾ ਵੀ ਸੋਸਤਾ ਦੀ ਐਮਰਜੈਂਸਾ ਕੀ ਹੁੰਦਾ ਹੈ ਜਾਂ ਕਦੋਂ ਕਰੀਦਾ। interruzione della marcia ਕਹਿੰਦਾ ਜਿਹੜਾ ਤੁਸੀਂ ਚੱਲਣੇ ਤੋਂ ਰੋਕਦੇ ਹੋ, ਤੁਹਾਡੇ ਚੱਲਣੇ ਵਿੱਚ ਰੁਕਾਵਟ ਆਉਂਦੀ ਏ nel caso, ਉਹ ਸੂਰਤ ਵਿੱਚ in cui il veicolo deve arrestarsi, ਉਦੋਂ ਜਦੋਂ ਤੁਸੀਂ ਗੱਡੀ ਰੋਕਣੀ ਹੈ per malessere fisico del conducente, ਵੀ ਡਰਾਈਵਰ ਬਿਮਾਰ ਹੋ ਗਿਆ ਉਹਦੀ ਹੁਣ passeggero ਜਾਂ ਪੈਸੇਂਜਰ ਬਿਮਾਰ ਹੋ ਗਿਆ, ਕਹਿੰਦਾ ਇਸ ਵਜ੍ਹਾ ਜਿਹੜੀ ਗੱਡੀ ਰੋਕਣੀ ਜੇ ਇਹਨੂੰ ਆਖਦੇ ਨੇ ਸੋਸਤਾ ਦੀ ਐਮਰਜੈਂਸਾ ਵੇਰੋ। ਅੱਛਾ ਜੀ, ਇਹ malessere ਜਿਹੜਾ ਇਹ ਵੀ ਨਿਸ਼ਾਨੀ ਪੁੱਛ ਲਵਿਆ ਜੇ। 14 ਨੰਬਰ il casco è obbligatorio, ਕਹਿੰਦਾ ਹੈਲਮਟ ਲਾਜ਼ਮੀ ਹੈ, ਜ਼ਰੂਰੀ ਹੈ। ਫਿਰ conducenti di ciclomotori a due ruote, ਦੋ ਟਾਇਰਾਂ ਵਾਲੀ ਮੋਟਰੀ ਨਾਲ ਡਰਾਈਵਰ ਵਾਸਤੇ ਕਹਿੰਦਾ ਹੈਲਮਟ ਜ਼ਰੂਰੀ ਹੈ ਵੇਰੋ। 15 ਨੰਬਰ se un ferito della strada, ਜੇ ਕਹਿੰਦਾ ਸੜਕ ਦੇ ਉੱਤੇ ਇੱਕ ਜ਼ਖਮੀ ਹੈ si è ustionato ਔਰ ਉਹ ਜਲ ਗਿਆ è consigliabile, ਕਹਿੰਦਾ ਤੁਹਾਡੇ ਵਾਸਤੇ ਸਲਾਹ ਵੇ non togliere i vestiti rimasti attaccati, ਵੇ ਤੁਸੀਂ ਉਹਦੇ ਕੱਪੜੇ ਨਾ ਉਤਾਰੋ ਜਿਹੜੇ ਚਮੜ ਗਏ ਨੇ, ਚਿਪਕ ਗਏ ਨੇ alla pelle bruciata, ਜਲੇ ਹੋਏ ਜਿਸਮ ਦੇ ਨਾਲ ਵੇਰੋ। ਮਸਲਨ ਜਦੋਂ ਅੱਗ ਲੱਗਦੀ ਹੈ ਤੇ ਜਿਹੜੇ ਕੱਪੜੇ ਹੁੰਦੇ ਨੇ ਉਹ ਜਿਸਮ ਦੇ ਨਾਲ ਚਮੜ ਜਾਂਦੇ ਨੇ, ਕਹਿੰਦੇ ਉਹ ਜਿਹੜੇ ਕੱਪੜੇ ਚਮੜ ਗਏ ਨੇ ਨਾਲ ਚਿਪਕ ਗਏ ਨੇ ਉਹ ਤੁਸੀਂ ਨਹੀਂ ਉਤਾਰਨੇ ਵੇਰੋ। ਅੱਛਾ ਜੀ, ਇੱਕ ਤੇ ਇੱਥੇ consigliabile sempre vero ਔਰ 4 ਫਾਲਸੋ ਨੇ, ਠੀਕ ਹੈ। ਤੇ ਇਹ ਤੋਲੀਅਰ ਲਫ਼ਜ਼ ਜਿਹੜਾ ਹੈ ਨਾ ਇਹ ਮੇਰੇ ਖਿਆਲ ਨਾਲ sempre falso ਤੇ ਇੱਕ ਜਾਂ ਦੋ ਵੇਰੋ ਨੇ, ਤੇ ਉਹ ਵੇਰੋ ਇੱਥੇ ਆਏ ਹੈ ਸ਼ਾਇਦ ਰਿਮਾਸਤੀ ਨਾਲੇ ਜਾਂ ਵਿਸਤੀਤੀ ਨਾਲੇ, ਉਹ ਪੁੱਛ ਲਵੇ ਜੇ ਜਿਹਨੂੰ ਨਾ ਪਤਾ ਹੋਇਆ। ਤੇ ਲੋ ਜੀ, ਅੱਜ ਦੀ ਵੀਡੀਓ ਇੱਥੇ ਖਤਮ ਕਰਨੇ ਆ, ਇਨਸ਼ਾਅੱਲਾ ਮਿਲਨੇ ਆ ਨੈਕਸਟ ਵੀਡੀਓ ਤੇ। ਓਕੇ ਜੀ।